Viewers, welcome back in our program. जी डॉक्टर साहब, अगले इशू बारे थोड़े विचार जानना चाहांगे जी डॉक्टर साहब। देखो अक्सर हुण तां इन्नियां खबरां RSS ਦੀ ਜ਼ੁਲਮ ਦੀ ਕਹਾਣੀ ਬਿਆਨਣ ਵਾਲੀਆਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹੁੰਦੀਆਂ ਨੇ ਜੀ ਕਿ ਬਹੁਤ ਵਾਰ ਅਸੀਂ ਵੀ ਉਹਦਾ ਹੁਣ ਘੱਟ ਨੋਟਿਸ ਲੈਂਦੇ ਪਰ ਫਿਰ ਵੀ ਕੋਈ ਖਬਰਾਂ ਜਦੋਂ ਇਹਨੇ ਰੋਜ਼ ਸਾਹਮਣੇ ਆਉਂਦੀਆਂ ਔਰ ਉਹਦੇ 'ਚ ਇੱਕ ਪੈਟਰਨ ਨਜ਼ਰ ਆ ਰਿਹਾ ਹੁੰਦਾ ਤੇ ਫਿਰ ਸਾਨੂੰ ਲੱਗਦਾ ਕਿ ਵੀ ਇਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਹੁਣ ਜ਼ਾਹਰ ਹੈ ਵੀ ਨਾਰਥ ਦੇ ਵਿੱਚ ਤਾਂ ਇਹਨਾਂ ਨੇ ਆਪਣਾ ਪੂਰਾ ਝੰਡਾ ਗੱਡ ਦਿੱਤਾ ਹੈ। ਯੂਪੀ ਔਰ ਬਿਹਾਰ ਦਾ ਨਤੀਸ਼ ਕੁਮਾਰ ਇਹਨਾਂ ਦੇ ਆਰਬਿਟ 'ਚ ਆ ਗਿਆ। ਯੂਪੀ ਦੇ ਵਿੱਚ ਆਦਿੱਤਿਆਨਾਥ ਯੋਗੀ ਆ ਗਏ। ਹੁਣ 3-4 ਸਟੇਟਾਂ ਜਿਹੜੀਆਂ ਕਿ ਇਹ ਖੋਹਣਾ ਚਾਹੁੰਦੇ ਨੇ ਜਾਂ ਉੱਥੇ ਆਪਣੀ ਘੱਟੋ ਘੱਟ ਹੋਂਦ ਰੱਖਣਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਤਮਿਲਨਾਡੂ ਹੈ ਜੀ, ਜਿੱਥੇ ਇਹਨਾਂ ਦੀ ਅਜੇ ਤੱਕ ਵੀ ਪੇਸ਼ ਨਹੀਂ ਗਈ ਹੈ। ਵੈਸਟ ਬੰਗਾਲ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਅਜੇ ਜ਼ੋਰ ਨਹੀਂ ਚੱਲ ਰਿਹਾ ਔਰ ਇਸੇ ਤਰ੍ਹਾਂ ਕੇਰਲਾ ਔਰ ਕਰਨਾਟਕਾ ਜਿੱਥੇ ਅਗਲੇ ਸਾਲ ਇਲੈਕਸ਼ਨਾਂ ਹੋਣੀਆਂ ਨੇ। ਕਰਨਾਟਕਾ 'ਚ ਕਾਂਗਰਸ ਦੀ ਹਕੂਮਤ ਹੈ, ਕੇਰਲਾ 'ਚ ਵੀ। ਔਰ ਇਹਨਾਂ ਤੁਸੀਂ 4 ਸਟੇਟਾਂ 'ਚ ਦੇਖੋ ਕਿ ਇਹ ਡੈਲੀਬਰੇਟ ਤਰੀਕੇ ਨਾਲ ਇੱਕ ਪਾਸੇ ਤਾਂ ਉਹ ਨੇ ਜਿਹੜੀਆਂ ਸਟੇਟਾਂ ਇਹਨਾਂ ਦੇ ਆਲਰੇਡੀ ਕਾਬੂ 'ਚ ਨੇ, ਉੱਥੇ ਮੁਸਲਮਾਨਾਂ ਦਾ ਸਫਾਇਆ ਕਰਨ ਦੀ ਲਾਈਨ ਖਾਸ ਤੌਰ 'ਤੇ ਰਾਜਸਥਾਨ ਇਸ ਵੇਲੇ ਕਿ ਇਸ ਕਿਸਮ ਦੀ ਸਟੇਟ ਬਣ ਗਈ ਹੈ ਜਿੱਥੇ ਕਿ ਮੁਸਲਮਾਨਾਂ ਦੇ ਖਿਲਾਫ ਪੂਰੇ ਜ਼ੋਰ ਦੇ ਨਾਲ ਜਿਹੜੀ ਇਹਨਾਂ ਦੀ ਹਕੂਮਤ ਹੈ ਉਹ ਕੰਮ ਕਰ ਰਹੀ ਹੈ। ਜਿਹਦਾ ਇੱਕ ਉਦਾਹਰਣ ਕਿ ਕਿਵੇਂ ਬੰਗਾਲ ਦੇ ਇੱਕ ਮਜ਼ਦੂਰ ਦੀ ਕਿਵੇਂ ਉਹਨੂੰ ਬਾਰਬਰਿਕ ਤਰੀਕੇ ਦੇ ਨਾਲ ਮਾਰਿਆ ਗਿਆ। ਉਹਦੀ ਵੀਡੀਓ 14-15 ਸਾਲ ਦਾ ਬੱਚਾ ਹੀ ਜਿਹੜਾ ਉਹ ਵੀਡੀਓ ਅਪਲੋਡ ਕਰ ਰਿਹਾ ਜੀ ਔਰ ਕਿਵੇਂ ਉਹਨੇ ਖੌਫ ਪੈਦਾ ਕੀਤਾ। ਔਰ ਇਹ ਜਿਹੜੀਆਂ ਦੂਸਰੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਇਹ ਲੱਗਦਾ ਹੈ ਕਿਉਂਕਿ ਨਾਰਥ 'ਚ ਇਹਨਾਂ ਦੀ ਵਿਕਟਰੀ ਔਰ ਜਿਵੇਂ ਹੁਣ ਗੁਜਰਾਤ ਚੋਣਾਂ ਵੀ ਬੇਸ਼ੱਕ ਵਿਕਾਸ ਤੋਂ ਗੱਲ ਸ਼ੁਰੂ ਕੀਤੀ ਕਿ ਜੀ ਵਿਕਾਸ ਮਾਡਲ ਇਹ ਉਹ, ਪਰ ਇਹਨਾਂ ਦੇ ਜਿਹੜੇ ਸਟ੍ਰੈਟੇਜੀਸ਼ੀਅਨ ਨੇ ਉਹਨਾਂ ਨੇ ਇਹੀ ਕੈਲਕੂਲੇਟ ਕੀਤਾ ਕਿ ਅਲਟੀਮੇਟਲੀ ਪੋਲਰਾਈਜ਼ੇਸ਼ਨ ਜਾਂ ਜਿਹਨੂੰ ਅਸੀਂ ਪਾਲਾਬੰਦੀ ਜਾਂ ਸਫਬੰਦੀ ਕਹਿੰਦੇ ਹਾਂ ਉਹਦੇ 'ਚੋਂ ਹੀ ਇਹਨਾਂ ਦੀ ਪਾਵਰ ਨਿਕਲ ਸਕਦੀ ਹੈ। ਸਫਬੰਦੀ ਕੀ ਹੈ ਕਿ ਸਾਰੇ ਹਿੰਦੂ ਜਿਹੜੇ ਨੇ ਉਹਨਾਂ ਨੂੰ ਹਿੰਦੂਤਵਾ ਦਾ ਜਿਹੜਾ ਸਬਕ ਤਾਂ ਹੀ ਪੜ੍ਹਾਇਆ ਜਾ ਸਕਦਾ ਜੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਹੋਏ। ਅਦਰਵਾਈਜ਼ ਕਿਉਂਕਿ ਜ਼ਾਤ ਪਾਤ ਇੰਨਾ ਕੁ ਡੂੰਘਾ ਹੈ 4000 ਸਾਲ ਤੋਂ ਉੱਥੋਂ ਦੇ ਹਰ ਇੱਕ ਦੇ ਨਸ 'ਚ ਵੜਿਆ ਹੋਇਆ ਕਿ ਅਦਰਵਾਈਜ਼ ਜਿਹੜੀਆਂ ਵੋਟਾਂ ਨੇ ਅਲਟੀਮੇਟਲੀ ਜ਼ਾਤਾਂ ਪਾਤਾਂ ਦੇ ਨਾਂ ਤੇ ਹੁੰਦੀਆਂ ਨੇ। ਔਰ ਗੁਜਰਾਤ 'ਚ ਵੀ ਇਸ ਵਾਰ ਇਹਨਾਂ ਨੇ ਦੇਖਿਆ ਕਿ ਪਟੇਲ ਇੱਕ ਪਾਸੇ ਜਾ ਰਹੇ ਨੇ, ਦਲਿਤ ਇੱਕ ਪਾਸੇ ਜਾ ਰਹੇ ਨੇ, OBC ਦੂਜੇ ਪਾਸੇ ਜਾ ਰਹੇ ਨੇ। ਔਰ ਇਹੀ ਇਹਨਾਂ ਦੀ ਸਕਸੈਸ ਸੀ ਕਿ ਉਹਨਾਂ ਨੇ 2002 ਤੋਂ ਬਾਅਦ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਖੜੀ ਕਰਕੇ ਉਹਨਾਂ ਸਾਰਿਆਂ ਨੂੰ ਹਿੰਦੂਤਵਾ ਦਾ ਸਬਕ ਯਾਦ ਕਰਵਾ ਦਿੱਤਾ ਸੀ। ਐਤਕੀ ਉਹ ਸਬਕ ਭੁੱਲਿਆ ਸੀ ਤੇ ਇਹਨਾਂ ਨੇ ਵਾਪਸ ਫਿਰ ਉਸ ਅੰਦਾਜ਼ ਦੇ ਵਿੱਚ ਹੀ ਮੁਸਲਮਾਨਾਂ ਦੇ ਖਿਲਾਫ ਹੀ ਜੇ ਤੁਸੀਂ ਗੁਜਰਾਤ ਦੇ ਅਖੀਰਲੇ ਦਿਨਾਂ ਦੇ ਵਿੱਚ ਚੋਣ ਮੁਹਿੰਮ ਦੇਖੋ ਔਰ ਮੋਦੀ ਦੀ ਕਿਸ ਹੱਦ ਤੱਕ ਜਾ ਕੇ ਔਰ ਉਹਨਾਂ ਦੇ ਜਿਹੜੇ ਕਿਸੇ ਪੀਰੀਅਡ 'ਚ ਸਾਇਲੈਂਟ ਐਡਮਾਇਰਰ ਵੀ ਸੀ ਮੋਦੀ, ਉਹਨਾਂ ਨੇ ਵੀ ਕਿਹਾ ਵੀ ਇਹਨੇ ਡਿਸਗ੍ਰੇਸ ਕਰ ਦਿੱਤਾ ਹੈ ਪ੍ਰਾਈਮ ਮਿਨਿਸਟਰ ਦਾ ਅਹੁਦਾ। ਕਿਵੇਂ ਮਨੀ ਸ਼ੰਕਰ ਆਇਰ ਦੇ ਘਰ 'ਚ ਪ੍ਰਾਈਵੇਟ ਡਿਨਰ ਜਿਹਦੇ 'ਚ ਕਿ ਦਰਜਨਾਂ ਫੋਰਨ ਸਰਵਿਸ ਦੇ ਅਫਸਰ ਔਰ ਦੂਜੇ ਸ਼ਾਮਲ ਹੋਏ, ਇੱਕ ਜਸਟ ਮਿਲਣੀ ਕੈਂਬਰਿਜ ਦੇ ਦੋਨੋਂ ਦੋਸਤ ਮਿਸਟਰ ਕਸੂਰੀ ਉਹਨਾਂ ਦਾ ਸਾਬਕਾ ਫੋਰਨ ਮਿਨਿਸਟਰ ਮਨੀ ਸ਼ੰਕਰ ਆਇਰ ਔਰ ਕਿਸ ਹੱਦ ਤੱਕ ਜਾ ਕੇ ਈਵਨ ਸਾਬਕਾ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੂੰ ਵੀ ਉਸ ਦੇ ਵਿੱਚ ਲਬੇੜਿਆ। ਸੋ ਇਹ ਸ਼ੋਅ ਕਰਦਾ ਹੈ ਵੀ ਇਹ ਕਿਸ ਹੱਦ ਤੱਕ ਹੁਣ ਪਾਵਰ 'ਚ ਰਹਿਣ ਲਈ 2019 ਦੀ ਔਰ ਉਹਨਾਂ ਸਟੇਟਾਂ ਨੂੰ ਕਾਬੂ ਕਰਨ ਦੇ ਲਈ ਅਸੈਂਬਲੀਜ਼ ਨੂੰ ਕਿਸ ਹੱਦ ਤੱਕ ਜਾ ਸਕਦੇ ਨੇ। ਹੁਣ ਕ੍ਰਿਸਮਸ ਦਾ ਸੀਜ਼ਨ ਅਰਾਊਂਡ ਹੈ। ਤਮਿਲਨਾਡੂ ਜਿਹੜਾ ਕਿ ਡ੍ਰੈਵਿਡਨ ਸਿਵਲਾਈਜੇਸ਼ਨ ਵਾਲਿਆਂ ਦਾ ਇੱਕ ਬੇਸਿਕ ਕਿਲਾ ਹੈ ਔਰ ਤਮਿਲਨਾਡੂ ਦੇ ਵਿੱਚ ਉੱਥੇ ਮੁਸਲਮਾਨ ਆਬਾਦੀ ਵੀ ਹੈ, ਈਸਾਈ ਵੀ ਨੇ, ਹਿੰਦੂ ਮੈਜੋਰਿਟੀ ਨੇ, ਪਰ ਉੱਥੇ ਸਾਰੇ ਹੀ ਬੜੇ ਅਮਨ ਅਮਾਨ ਨਾਲ ਰਹਿੰਦੇ ਨੇ। ਔਰ ਉੱਥੇ ਹੀ ਅੰਨਾ ਦੁਰਾਈ ਪੈਦਾ ਹੋਇਆ ਜਿਹਦੇ 'ਚੋਂ DMK ਅੰਨਾ DMK ਜਿਨ੍ਹਾਂ ਦੇ ਵਿੱਚ ਕੋਈ ਫਿਰਕੂ ਨਫ਼ਰਤ ਨਾਂ ਦੀ ਚੀਜ਼ ਨਹੀਂ ਹੈ ਜੀ। ਔਰ ਉੱਥੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਕਬੀਲੇ ਨੇ ਡ੍ਰੈਵਿਡਨਸ ਦੇ ਪੁਰਾਣੇ ਜਾਂ ਅੱਜ ਉਹਨਾਂ ਦੇ ਉਹ ਆਪਣਾ ਈਵਨ ਬਾਡੀ ਜਿਹੜੀ ਆ ਉਹ ਸਾੜਦੇ ਨਹੀਂ, ਉਹ ਦਫਨਾਉਂਦੇ ਨੇ। ਜਿਵੇਂ ਜੈ ਲਲਿਤਾ ਦਾ ਵੀ ਉਹਦੀ ਬਾਡੀ ਦਫਨਾਈ ਗਈ। ਸੋ ਉੱਥੇ ਜਿਸ ਕਿਸਮ ਦਾ ਇੱਧਰ ਡਿਵਾਈਡ ਹਿੰਦੂ ਮੁਸਲਮਾਨ ਦਾ ਹੈ ਉਧਰ ਈਵਨ ਜਿਹੜੇ ਹਿੰਦੂ ਵੀ ਨੇ ਉਹਨਾਂ 'ਚ ਬਹੁਤ ਸਾਰੀਆਂ ਪ੍ਰੈਕਟਿਸਿਸ ਆਪਣੀਆਂ ਡ੍ਰੈਵਿਡਨ ਸਿਵਲਾਈਜੇਸ਼ਨ ਦੀਆਂ ਨੇ। ਔਰ ਇਹ ਜਿਹੜੀ ਖਬਰ ਇਸ ਸੈਕਸ਼ਨ ਦੇ ਵਿੱਚ ਜਿਹੜੀਆਂ 2-3 ਖਬਰਾਂ ਮੈਂ ਕੱਢੀਆਂ ਨੇ ਕਿ ਜਿਵੇਂ ਜੋ ਦੱਸ ਰਹੇ ਹੈ ਕਿ RSS ਦੀ ਦਹਿਸ਼ਤਗਰਦੀ ਕੀ ਸ਼ੇਪ ਲੈ ਰਹੀ ਹੈ। ਇਹ ਖਬਰ ਹੈ RSS members
allegedly vandalized prayer hall in Coimbatore decked up for Christmas। ਕਿ ਉੱਥੇ ਇੱਕ ਪੈਸਟਰ ਦੇ ਘਰ 'ਚ ਉਹਨਾਂ ਨੇ ਇੱਕ ਛੋਟਾ ਜਿਹਾ ਜਿਹੜਾ ਉਹ ਥਾਂ ਬਣਾਈ ਸੀ ਜਿੱਥੇ ਕਿ ਉਹ ਕ੍ਰਿਸਮਸ ਪਾਰਟੀ ਪਰਿਵਾਰ ਰਲ ਕੇ ਕਰਨਾ ਚਾਹੁੰਦੇ ਸੀ। RSS ਦੇ ਗੁੰਡਿਆਂ ਨੇ ਜਾ ਕੇ ਉਸ ਨੂੰ ਤਹਿਸ-ਨਹਿਸ ਕਰ ਦਿੱਤਾ ਜੀ। ਔਰ ਜਿਹੜਾ ਲੋਕਲ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੇ ਵੀ ਕੇਸ ਰਜਿਸਟਰ ਕਰਨ ਤੋਂ ਨਾ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਦੇਖੋ ਅਸੀਂ ਇਹਨਾਂ ਨੂੰ ਪਹਿਲਾਂ ਹੀ ਵਾਰਨ ਕੀਤਾ ਸੀ, ਇਹ ਰੈਜ਼ੀਡੈਂਸ਼ੀਅਲ ਏਰੀਆ, ਇੱਥੇ ਕੋਈ ਇਸ ਕਿਸਮ ਦੀ ਗੈਦਰਿੰਗ ਨਹੀਂ ਹੋ ਸਕਦੀ। ਉਹ ਤੁਸੀਂ ਕ੍ਰਿਸਮਸ ਦੇ ਉੱਤੇ ਆਪਣੇ ਘਰ 'ਚ ਵੀ ਇਕੱਠ ਨਹੀਂ ਕਰ ਸਕਦੇ। ਦੇਖੋ ਔਰ ਇਹਦੀ ਹੈਡਲਾਈਨ ਹੈ ਪੁਲਿਸ ਹੈਵ ਨਾਟ ਫਾਈਲਡ ਏ ਕੇਸ ਸੋ ਫਾਰ ਐਜ਼ ਦੇ ਕਲੇਮਡ ਦੈਟ ਦ ਵਿਕਟਮਸ ਵਰ ਆਲਸੋ ਐਟ ਫਾਲਟ ਫॉर ਕਨਵੀਨਿੰਗ ਏ ਮੀਟਿੰਗ ਡਿਸਪਾਈਟ ਵਾਰਨਿੰਗ। ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਰਹੇ ਨੇ। RSS members allegedly went on to rampage and attacked and vandalized a prayer hall in Coimbatore, disrupting Christmas celebrations here. The incident took place in Kotai Pirivu of Mathum Malpium area on Saturday. Pastor Karthik, who was one of the victims, alleged that a government teacher, Selvaraj, who resides near the prayer hall, had hatched a plan along with his family members and 20 RSS men to disrupt the celebrations। ਇਹ ਜਿਹੜਾ ਪੈਸਟਰ ਕਾਰਤਿਕ ਨੇ ਕਿਹਾ ਕਿ ਸੈਲਵਰਾਜ ਜਿਹੜਾ ਟੀਚਰ ਹੈ ਔਰ ਉਹਦੇ ਨਾਲ 20 ਦੇ ਕਰੀਬ RSS ਦੇ ਬੰਦੇ ਉਹਨਾਂ ਨੇ ਇਹ ਸਾਜ਼ਿਸ਼ ਘੜੀ। ਔਰ ਉਹਨਾਂ ਨੇ ਕਿਹਾ while we were celebrating, Selvaraj, his family members, Kavita Chandrasekhar and 20 RSS men hatched a plan in their home and suddenly barged into the church and vandalized everything. They also attacked the brothers and worshippers who had gathered in the church। ਉਹਨਾਂ ਦੇ ਉੱਤੇ ਵੀ ਹਮਲਾ ਕੀਤਾ, ਉਹਨਾਂ ਨੂੰ ਮਾਰਿਆ। In the attack, Karthik suffered an injury to his head and a woman suffered a fracture while the rest suffered minor injuries। ਇੱਕ ਦੀ ਹੱਡੀ ਤੋੜ ਦਿੱਤੀ, ਇੱਕ ਦੇ ਸਿਰ ਤੇ ਸੱਟ ਮਾਰੀ ਹੈ ਜੀ। ਔਰ ਉਹਨੇ ਕਿਹਾ ਜੀ we didn't do anything wrong, just like everywhere we wanted to celebrate Christmas and distribute a few things to the to the poor। ਕਿ ਵੀ ਅਸੀਂ ਤਾਂ ਕੁਛ ਵੀ ਨਹੀਂ ਕੀਤਾ। ਔਰ ਫਿਰ ਉਹਨੇ ਪੁਲਿਸ ਤੋਂ ਪ੍ਰੋਟੈਕਸ਼ਨ ਮੰਗੀ, ਪਰ ਪੁਲਿਸ ਨੇ ਕਿਹਾ ਜੀ ਇਹ ਉਹਨਾਂ ਦਾ ਕਸੂਰ ਹੈ ਕਿਉਂਕਿ ਉਹਨਾਂ ਨੂੰ ਮਨਾ ਕੀਤਾ ਸੀ ਇੱਥੇ ਨਾ ਕਰੋ। ਸੋ ਇਹ ਤਮਿਲਨਾਡੂ ਦੀ ਘਟਨਾ ਹੈ। ਫਿਰ ਅਸੀਂ ਦੇਖਦੇ ਹਾਂ ਵੀ ਕਰਨਾਟਕਾ 'ਚ ਜਿੱਥੇ ਕਾਂਗਰਸ ਦੀ ਸਰਕਾਰ ਹੈ, ਅਗਲੇ ਸਾਲ ਚੋਣਾਂ ਹੋਣੀਆਂ ਨੇ, ਉੱਥੇ ਹੁਣ ਇਹਨਾਂ ਨੇ ਵਾਇਲੈਂਸ ਆਪ ਹੀ ਕਰਵਾ ਕੇ ਕਿ ਜੀ ਇਹ ਜਿਹੜਾ RSS ਦੇ ਬੰਦਿਆਂ ਨੂੰ ਮਾਰ ਰਹੇ ਨੇ। ਉਹਨੇ ਖਬਰ ਹੈ ਕਰਨਾਟਕਾ ਬਿਕਮਿੰਗ ਅਨਦਰ ਕਸ਼ਮੀਰ with killing of Hindu activists, alleges BJP. BJP National Secretary Muralidhar Rao claimed there is an international network involved in the killings। ਹੁਣ ਪਹਿਲੀ ਗੱਲ ਕਸ਼ਮੀਰ 'ਚ ਕਿਹੜੇ ਹਿੰਦੂ ਮਾਰੇ ਜਾ ਰਹੇ ਨੇ ਜੀ? ਕਸ਼ਮੀਰ ਦੇ ਵਿੱਚ ਤਾਂ ਫੌਜ ਲਾ ਕੇ 7 ਲੱਖ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਮਾਰ ਦਿੱਤੇ ਨੇ, ਸੈਂਕੜੇ ਉਹਨਾਂ ਦੇ ਬੱਚੇ ਅੰਨੇ ਕਰ ਦਿੱਤੇ ਨੇ। ਰੋਜ਼ਾਨਾ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਮੁਕਾਬਲੇ ਦੇ ਨਾਂ ਥੱਲੇ 4-6 ਨੌਜਵਾਨ ਨਾ ਮਾਰੇ ਜਾਂਦੇ ਹੋਣ ਜੀ। ਪਰ ਇੱਕ ਪਾਸੇ ਇਹ ਦੱਸ ਰਹੇ ਨੇ ਜੀ ਕਸ਼ਮੀਰ 'ਚ ਹਿੰਦੂ ਮਾਰੇ ਜਾ ਰਹੇ ਨੇ। ਔਰ ਕਰਨਾਟਕਾ ਦੇ ਹਵਾਲੇ ਨਾਲ BJP has alleged that Karnataka was becoming another Kashmir with the killings of Hindu activists selectively involving an international network। ਜਿੱਦਾਂ ਮੋਦੀ ਨੇ ਕਿਹਾ ਕਿ ਜੀ ਇਹ ਤਾਂ ਪਾਕਿਸਤਾਨ ਦੇ ਵਿੱਚ ਪਲਾਨ ਬਣ ਰਹੀ ਹੈ ਕਿ ਅਹਿਮਦ ਪਟੇਲ ਨੂੰ ਚੀਫ ਮਿਨਿਸਟਰ ਬਣਾਉਣਾ ਗੁਜਰਾਤ ਦਾ, ਗੁਜਰਾਤ 'ਚ ਔਰ ਮੋਦੀ ਨੂੰ ਸੁਪਾਰੀ ਦੇ ਕੇ ਖਤਮ ਕਰਨ ਲਈ ਮਨੀਸ਼ੰਕਰ ਆਇਰ ਗਿਆ। ਹੁਣ ਇੱਥੇ ਵੀ ਇਸੇ ਇੰਟਰਨੈਸ਼ਨਲ ਨੈਟਵਰਕ ਦੀ ਗੱਲ ਕਰ ਰਹੇ ਨੇ ਕਿ ਜੀ ਦੇਖੋ ਕਰਨਾਟਕਾ ਦੇ ਵਿੱਚ ਤਾਂ ਸਿਲੈਕਟਿਵਲੀ ਚੁਣ ਕੇ ਸਾਡੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਔਰ ਇਹ ਇਸਲਾਮਿਕ ਨੈਟਵਰਕ ਹੈ। ਕਰਨਾਟਕਾ is becoming another Kashmir. 15 Hindu activists have been killed selectively in the state. There is an international network involved. This government is neither exposing their financial network nor their training module, BJP National General Secretary Muralidhar Rao told PTI। ਔਰ ਇਹ ਹੁਣ ਮੈਂ ਡਿਟੇਲ 'ਚ ਨਹੀਂ ਜਾਵਾਂਗਾ, ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਈਵਨ ਕਰਨਾਟਕਾ 'ਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਸਕ ਕਾਰਵਾਈਆਂ ਹੋਣਗੀਆਂ ਕਿਉਂਕਿ ਉਹਨੇ ਪਹਿਲਾਂ ਹੀ ਕਹਿ ਦਿੱਤਾ ਜੀ ਸਾਡੇ 15 ਬੰਦੇ ਮਾਰਤੇ ਨੇ ਔਰ ਇੰਟਰਨੈਸ਼ਨਲ ਨੈਟਵਰਕ ਹੈ ਜਿਵੇਂ ਕਸ਼ਮੀਰ 'ਚ ਹਿੰਦੂ ਮਾਰੇ ਜਾ ਰਹੇ ਨੇ। ਫਿਰ ਅਸੀਂ ਦੇਖਦੇ ਹਾਂ ਵੀ ਇੱਕ ਖਬਰ ਅੱਜ ਦੇ ਹੀ ਮੀਡੀਆ 'ਚ ਅਸੀਂ ਜ਼ਿਕਰ ਕੀਤਾ ਹੈ ਵੀ ਕਿਵੇਂ ਵੈਸਟ ਬੰਗਾਲ ਦੇ ਜਿਹੜਾ ਉਸ ਮਜ਼ਦੂਰ ਨੂੰ ਜਿਹੜਾ ਕਿ ਵਿਚਾਰਾ ਕਈ ਦਹਾਕਿਆਂ ਤੋਂ ਉੱਥੇ ਰਹਿੰਦਾ ਸੀ ਮਾਰ ਕੇ ਉਹਦੀ ਵੀਡੀਓ ਅਪਲੋਡ ਕੀਤੀ। ਉਹਦਾ ਇੰਨਾ ਕੁ ਖੌਫ ਹੈ ਕਿ ਰਾਜਸਥਾਨ ਮਰਡਰ
fearing for their lives, over 100 Muslim migrants from Bengal flee ਰਾਜਸਥਾਨ। ਇਹ ਰਾਜਸਥਾਨ ਦੇ ਏਰੀਏ 'ਚ ਉਹਦਾ ਮਰਡਰ ਹੋਇਆ ਉਸ ਲੇਬਰ ਦਾ, ਔਰ 100 ਦੇ ਕਰੀਬ ਜਿਹੜੇ ਮੁਸਲਿਮ ਨੇ ਜਿਹੜੇ ਵਿਚਾਰੇ ਉੱਥੇ ਆਪਣੀ ਰੋਜ਼ੀ ਲਈ ਆਏ ਸੀ ਉਹ ਸਾਰੇ ਛੱਡ ਕੇ ਜਾ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸੈਂਸ ਆਫ ਫੀਅਰ ਪਰਵੇਡਸ ਦਾ ਕਾਲੋਨੀਜ਼ ਵੇਅਰ ਦਾ ਬੰਗਾਲੀ ਸਪੀਕਿੰਗ ਮੁਸਲਿਮ ਮਾਈਗ੍ਰੈਂਟਸ ਲਿਵ, ਬੰਗਲਾ ਜ਼ਬਾਨ ਬੋਲਣ ਵਾਲੇ। ਔਰ ਮੁਸ਼ਰਫ ਖਾਨ ਜਿਹਨੂੰ ਮਾਰਿਆ, ਅਫਸਰ ਨੂੰ ਮਾਰਿਆ, ਉਹਦੇ ਸਨ ਇਨ ਲਾਅ ਨੇ ਕਿਹਾ ਹੂ ਇਜ਼ ਸੈਟ ਟੂ ਲੀਵ ਰਚਮਾਮੰਦ ਫॉर ਮਾਲਡਾ ਔਨ ਟਿਊਜ਼ਡੇ। ਔਰ ਅਫਜ਼ਲ ਜਿਹੜਾ 48 ਸਾਲ ਦਾ ਮਾਰਿਆ ਗਿਆ, ਔਰ ਉਹਨੂੰ ਸ਼ੰਭੂ ਲਾਲ ਰੈਗਰ 36 ਸਾਲ ਦੇ ਜਿਹੜਾ ਇੱਕ ਹਿੰਦੂ ਫੈਨੈਟਿਕ ਹੈ ਉਹਨੇ ਮਾਰਿਆ, ਔਰ ਉਹਨੇ ਵੀਡੀਓ ਅਪਲੋਡ ਕੀਤੀ। ਔਰ ਹੈਰਾਨੀ ਇਸ ਗੱਲ ਦੀ ਹੈ ਵੀ ਜਿੱਥੇ ਸ਼ੰਭੂ ਲਾਲ ਰੈਡਗਰ ਦੇ ਹੱਕ ਦੇ ਵਿੱਚ ਇੱਕ ਕੈਂਪੇਨ ਫੰਡ ਖੋਲ ਦਿੱਤਾ, ਉਹਨੇ ਕਿਹਾ ਜੀ ਉਹਨੇ ਭਾਰਤ ਮਾਂ ਦੀ ਸੇਵਾ ਕੀਤੀ, ਕਿਉਂਕਿ ਜਦੋਂ ਉਹਨੂੰ ਮਾਰ ਰਿਹਾ ਸੀ ਅਫਜ਼ਲ ਨੂੰ, ਉਦੋਂ ਚੀਕ ਕੇ ਕਹਿ ਰਿਹਾ ਸੀ ਮੈਂ ਬਦਲਾ ਲੈ ਰਿਹਾ, ਅਸੀਂ ਲਵ ਜਿਹਾਦ ਦਾ ਬਦਲਾ ਲੈ ਰਹੇ ਹਾਂ, ਅਸੀਂ ਮੁਸਲਮਾਨਾਂ ਤੋਂ ਬਦਲਾ ਲੈ ਰਹੇ। ਔਰ ਹਿੰਦੂਤਵ ਵੀ ਜਿਹੜੇ ਨੇ ਉਹਦੀ ਹਮਾਇਤ 'ਚ ਵੀ ਉਤਰੇ ਹੋਏ ਨੇ ਕਿ ਜੀ ਉਹਨੇ ਤਾਂ ਹਿੰਦੂਤਵਾ ਦੀ ਸੇਵਾ ਕੀਤੀ ਹੈ। ਔਰ ਇਹ ਸਾਰਾ ਉੱਥੋਂ ਸੈਂਕੜਿਆਂ ਫੈਮਲੀਜ਼ ਜਿਹੜੀਆਂ ਨੇ ਉਹ ਦੌੜ ਰਹੀਆਂ। ਸੋ ਰਾਜਸਥਾਨ ਦੇ ਵਿੱਚ ਐਥਨਿਕ ਕਲੀਨਜ਼ਿੰਗ ਪ੍ਰੋਜੈਕਟ ਚੱਲ ਰਿਹਾ। ਔਰ ਜਿਹੜੀ ਚੌਥੀ ਖਬਰ ਇਸੇ ਹੀ ਸੈਕਸ਼ਨ ਦੀ ਲਾਸਟ ਖਬਰ ਹੈ, ਉਹਦਾ ਸੰਬੰਧ ਵੀ ਰਾਜਸਥਾਨ ਨਾਲ ਹੈ ਕਿ ਕਿਵੇਂ ਰਾਜਸਥਾਨ ਸਰਕਾਰ ਜਿਹੜੀ ਹੈ ਉਹ ਆਪਣੇ ਹੈਲਥ ਡਿਪਾਰਟਮੈਂਟ ਦੇ ਵਿੱਚ ਇਹ ਸਰਵੇ ਕਰਾ ਕੇ ਕਿ ਕਿੰਨੇ ਮੁਸਲਿਮ EMPLOYE ਨੇ, ਕੌਣ ਕਿਸ ਅਹੁਦੇ ਤੇ ਹੈ, ਉਹਦੀ ਰਿਪੋਰਟ ਸੈਂਟਰ ਗਵਰਨਮੈਂਟ ਨੂੰ ਭੇਜ ਰਹੇ ਨੇ। ਔਰ ਜਦੋਂ ਇਹ ਫੜੇ ਗਏ, ਇਹ ਗੱਲ ਸਾਹਮਣੇ ਆਈ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਰਜਿੰਦਰ ਸੱਚਰ ਨੇ ਜਿਹੜੀ ਰਿਪੋਰਟ ਦਿੱਤੀ ਸੀ ਅਸੀਂ ਤਾਂ ਉਹਦੇ ਬੇਸ ਤੇ ਕਰ ਰਹੇ ਹਾਂ ਕਿ ਜੀ ਇਹ ਪਤਾ ਲੱਗੇ ਕਿ ਮੁਸਲਮਾਨਾਂ ਨਾਲ ਕਿੰਨੇ ਬੈਕਵਰਡ ਨੇ ਉਹ ਵਿਚਾਰੇ, ਉਹਨਾਂ ਨਾਲ ਕੀ ਹੋ ਰਿਹਾ। ਪਰ ਇਹ ਜੇ ਤੁਸੀਂ ਇਹਨਾਂ ਖਬਰਾਂ ਨੂੰ ਜੋ ਰਾਜਸਥਾਨ 'ਚ ਹੋ ਰਿਹਾ ਔਰ ਇਹ ਕਰ ਰਹੇ, ਇਹ ਵਿਕਟਿਮਾਈਜੇਸ਼ਨ, ਨੌਕਰੀਆਂ 'ਚ ਇਹਨਾਂ ਨੂੰ ਕੱਢੋ, ਐਥਨਿਕ ਕਲੀਨਜ਼ਿੰਗ ਕਰੋ, ਬਾਹਰਲੇ ਮਜ਼ਦੂਰ ਵੀ ਜਿਹੜੇ ਆਏ ਨੇ ਉਹਨਾਂ ਨੂੰ ਬਾਹਰ ਕੱਢੋ। Rajasthan Health Department sends data on Muslim staff to center, saying that it was doing so as part of its implementation of the Sachar Committee's recommendations. The Rajasthan government has collected data on Muslim employees in the state's health department and sent it to the center. In a letter dated 30th November, the State Director of Medical Health and Family Welfare Services had sought information on all Muslim employees posted across the state at all sub-centers, public health centers and community health centers. ਇਹ ਹੁਣ ਇਸ ਤੋਂ ਅੰਦਾਜ਼ਾ ਲਾ ਰਹੇ ਬਿਲਕੁਲ ਜੋ ਨਾਜ਼ੀਆਂ ਨੇ 1930 ਚ ਯਹੂਦੀਆਂ ਤੇ ਕੀਤਾ, ਔਰ ਜਿਵੇਂ ਨਵੰਬਰ 84 ਸਿੱਖਾਂ ਦੇ ਉੱਤੇ ਘਰ ਪਹਿਲਾਂ ਮਾਰ ਕੀਤੇ, ਵੋਟਰ ਲਿਸਟਾਂ ਨੇ ਕਿੱਥੇ ਕੌਣ ਕੀ ਰਹਿ ਰਿਹਾ, ਹੁਣ ਇਹ ਰਾਜਸਥਾਨ ਦੇ ਵਿੱਚ ਇਹ ਸਿਸਟੇਮੈਟਿਕਲੀ ਇਸ ਕੰਮ ਤੇ ਲੱਗੇ ਹੋਏ ਨੇ ਕਿ ਵੀ ਹੈਲਥ ਡਿਪਾਰਟਮੈਂਟ ਪਤਾ ਕਰ ਰਿਹਾ ਵੀ ਕੌਣ ਮੁਸਲਮਾਨ ਕਿੱਥੇ। ਕਹਾਂ ਜੀ ਅਸੀਂ ਤਾਂ ਡਾਟਾ ਸੈਂਟਰ ਨੂੰ ਭੇਜ ਰਹੇ ਹਾਂ ਸੱਚਰ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਲਈ। ਸੋ ਇਹ ਇੱਕ ਬੜਾ ਸਿਸਟੇਮੈਟਿਕ ਕਲੀਨਜ਼ਿੰਗ ਹੈ ਆਫ ਦਾ ਮਾਈਨੋਰਿਟੀਜ਼, ਐਥਨਿਕ ਕਲੀਨਜ਼ਿੰਗ। ਔਰ ਇਹ ਕਿੱਧਰ ਨੂੰ ਜਾਏਗੀ, ਜਿੱਥੇ ਜਾ ਕੇ ਫਿਰ ਨਾਜ਼ੀਆਂ ਨੇ ਦਾ ਐਂਡ ਹੋਇਆ, ਇਹ ਗੱਲ ਉਧਰ ਨੂੰ ਹੀ ਜਾ ਰਹੀ ਹੈ ਕਿ ਅਲਟੀਮੇਟਲੀ ਇਹੀ ਗੱਲ ਗੋਲਵਲਕਰ ਨੇ ਕਹੀ ਸੀ ਕਿ ਜੋ ਹੱਲ ਨਾਜ਼ੀਆਂ ਨੇ ਮਾਈਨੋਰਿਟੀਜ਼ ਦਾ ਜਰਮਨ 'ਚ ਕੱਢਿਆ ਉਹੀ ਹੱਲ ਭਾਰਤ ਦੇ ਵਿੱਚ ਮਾਈਨੋਰਿਟੀਜ਼ ਦਾ ਹੈ। ਔਰ ਜਿੱਥੇ ਜਿੱਥੇ ਇਹਨਾਂ ਦੀ ਹੁਣ ਹਕੂਮਤ ਹੈ ਸਿੱਧੇ ਤੌਰ ਦੇ ਉੱਤੇ ਇਹ ਨਾਜ਼ੀਆਂ ਦੀਆਂ ਨੀਤੀਆਂ ਲਾਗੂ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਇਤਨਾ ਨੇ ਬ੍ਰੇਕ ਤੋਂ ਪਹਿਲਾਂ ਫਿਰ ਦੁਬਾਰਾ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ ਜਿਹੜੇ ਤੇ TV 84 ਦੀ ਹੈਲਪ ਕਰ ਰਹੇ ਨੇ, ਡੋਨੇਟ ਕਰ ਰਹੇ ਨੇ, ਉਹਨਾਂ ਦਾ ਆਪਾਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਅਜੇ ਤੱਕ ਮਾਨੀ ਬਣਾ ਰਹੇ ਨੇ ਤੇ ਉਹ ਟਰਾਈ ਕਰ ਰਹੇ ਨੇ ਕਿ ਅਸੀਂ TV 84 ਦੀ ਮਾਈਕ ਸਹਾਇਤਾ ਕਰੀਏ, ਤੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ TV84.tv ਤੇ ਜਾ ਕੇ ਵੈਬਸਾਈਟ ਤੇ ਇਹਨਾਂ 3 ਜਿਹੜੇ ਰਸਤੇ ਨੇ ਇਹਨਾਂ ਰਾਹੀਂ ਤੁਸੀਂ ਕਰ ਸਕਦੇ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TV 84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ। 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 516-406-0694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।